अस्सलाम वालेकुम, सत श्री अकाल, नमस्कार। गुरुद्वारा जन्म अस्थान तो मैं हाँ अहमद रज़ा। बाबा गुरु नानक के 552वें जन्म दिन ਦੀਆਂ ਤਕਰੀਬਾਤ ਕੱਲ ਤੋਂ ਇੱਥੇ ਸ਼ੁਰੂ ਹੋਣ। ਦੁਨੀਆ ਭਰ ਤੋਂ ਇੱਥੇ ਸੰਗਤਾਂ ਪਹੁੰਚ ਚੁੱਕੀਆਂ ਹਨ। ਰਾਤ ਇੱਥੇ ਇੰਡੀਅਨ ਜੱਥੇ ਵੀ ਪਹੁੰਚ ਚੁੱਕੇ ਹਨ। ਅਸੀਂ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਸਾਰੀ ਸੁਣਾਈ, ਬਾਹਰ ਦੇ ਮੰਜ਼ਰ ਸਾਰੇ ਤੁਹਾਨੂੰ ਦਰਸ਼ਨ ਦੀਦਾਰ ਉਹ ਵੀ ਕਰਾਇਨ। ਗੁਰਦੁਆਰਾ ਦੇ ਅੰਦਰ ਇਸ ਟਾਈਮ ਸਾਡੇ ਕੈਮਰਾਮੈਨ ਜਾਣਗੇ ਔਰ ਅੰਦਰ ਕੀ ਹੋ ਰਿਹਾ ਹੈ, ਅੰਦਰ ਦੀਆਂ ਸੈਲੀਬ੍ਰੇਸ਼ਨਸ ਕਿਸ ਤਰੀਕੇ ਦੇ ਨਾਲ ਹੋ ਰਹੀਆਂ ਹਨ, ਤੁਹਾਨੂੰ ਇਹ ਦਿਖਾਉਂਦੇ ਆ। ਸੋ ਆਓ ਚੱਲਦੇ ਹਾਂ ਗੁਰਦੁਆਰਾ ਜਨਮ ਅਸਥਾਨ ਦੇ ਅੰਦਰ। ਬਿਲਕੁਲ ਜੀ, ਇਸ ਤਰ੍ਹਾਂ ਜਿਹੜੀ ਆਉਣ ਵਾਲੀ ਨਸਲ ਹੈ, ਆਉਣ ਵਾਲੀ ਪੀੜ੍ਹੀ ਹੈ, ਅਗਰ ਅਸੀਂ ਇਹਨਾਂ ਦੇ ਅੰਦਰਾਂ ਦੇ ਵਿੱਚ, ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕਰਦੇ ਰਵਾਂਗੇ ਤਾਂ ਕੜਿੱਤਣ ਵਧੇਗੀ। ਜਿਸ ਤਰੀਕੇ ਨਾਲ ਸਾਡੇ ਵੀਰ ਭਰਾ ਜਿਹੜੇ ਮੁਸਲਮਾਨ ਨੇ, ਇਹਨਾਂ ਦੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਧਰਮ ਸਥਾਨ ਨੇ ਔਰ ਸਾਡੇ ਜਿਹੜੇ ਖਾਸ ਧਰਮ ਸਥਾਨ ਨੇ। ਜਿਸ ਤਰ੍ਹਾਂ ਅਸੀਂ ਅੱਜ ਇੱਥੇ ਬੈਠੇ ਹਾਂ, ਗੁਰੂ ਨਾਨਕ ਦੇਵ ਜੀ ਸਾਡੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ, ਲੇਕਿਨ ਪੀਰ ਵੀ ਹੋਏ ਨੇ ਮੁਸਲਮਾਨਾਂ ਦੇ। ਹਰੀ ਸਿੰਘ ਨਲਵੇ ਨੇ ਜਿੱਥੋਂ ਤੱਕ ਮਾਰਾਂ ਮਾਰੀਆਂ ਨੇ। ਸਾਡਾ ਦਿਲ ਕਰਦਾ ਉੱਥੋਂ ਤੱਕ ਵੀ ਸਰਕਾਰ ਨੂੰ ਬੇਨਤੀ ਕਰਦਾ ਵੀ ਸਾਨੂੰ ਵੀਜ਼ੇ ਮਿਲਣੇ ਚਾਹੀਦੇ। ਕਿਲੇ ਮਹਾਰਾਜ ਰਣਜੀਤ ਸਿੰਘ ਨੇ ਜਿਹੜੇ ਬਾਹਰ ਵਸਾਏ ਨੇ ਉਹ ਵੇਖਣੇ ਚਾਹੀਦੇ ਆ। ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰਾ ਆ ਪਿਸ਼ਾਵਰ ਦੇ ਵਿੱਚ, ਉੱਥੇ ਵੀ ਜਾਣ ਦੇਣਾ ਚਾਹੀਦਾ ਆ। फिर मैं पूछा तेरे डैडी का की हाल है, कहता बाबा वो तो पिछले साल पूरा हो गया, बहुत माड़ा काम होया। मैं उधर भी उत्छाल ही ले आया सी, पर चलो कोई गल नहीं। उस तो बाद फिर मैं लगातार ही आना, ये प्यार है, मैनू पिंड भी फोन करता रहिंदा। ਕੱਤਕ ਦੀ ਪੂਰਨਮਾਸ਼ੀ ਮੇਲਾ ਨਨਕਾਣੇ ਦਾ, ਤੇ ਉਹ ਇੱਥੇ ਆ ਕੇ ਸਾਨੂੰ ਪਤਾ ਲੱਗਾ ਵੀ ਇਹ ਕੀ ਕਹਿੰਦੇ ਸੀ ਸਾਡੇ ਬਜ਼ੁਰਗ, ਸਾਡੇ ਬਾਪੂ ਜੀ, ਕਿ ਕੱਤਕ ਦੀ ਪੂਰਨਮਾਸ਼ੀ ਤੇ ਮੇਲਾ ਨਨਕਾਣੇ ਦਾ। ਇੱਥੇ ਆ ਕੇ ਸਾਨੂੰ ਗੁਰਪੁਰਬ ਦਾ ਅਹਿਸਾਸ ਹੁੰਦਾ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਉਂਝ ਹੀ ਖੂਬਸੂਰਤ ਅੱਜ ਵੀ ਉੱਦਾਂ ਹੀ ਰੱਖਿਆ ਹੈ। देखो जी, ਜਦੋਂ ਕੋਈ ਕਿਸੇ ਨੂੰ ਕੋਈ ਵਿਛੜੀਆਂ ਰੂਹਾਂ ਮਿਲਦੀਆਂ ਨਾ, ਸਾਨੂੰ ਭਾਵੇਂ ਸਾਡੇ ਪਰਿਵਾਰ ਦਾ ਜੀ ਹੋਵੇ ਤੇ ਸਾਨੂੰ ਕਿੰਨੀ ਖੁਸ਼ੀ ਹੁੰਦੀ ਆ। ਸਿੱਖਾਂ ਦੀ ਹਰ ਇੱਕ ਮਜ਼ਹਬ ਦੇ ਗੁਰੂ ਦੇ ਹਰ ਇੱਕ ਮਜ਼ਹਬ ਉਹਨਾਂ ਨੂੰ ਪਿਆਰ ਕਰਦਾ ਵਾ ਔਰ ਇਹ ਉਹਨਾਂ ਦੀ ਕਿਰਪਾ ਕਰਕੇ ਸਭ ਕੁਝ ਹੈਗਾ ਹੈ। सतनाम
ਤੇ ਉਹ ਖੂਨ ਦੇ ਵਿੱਚੋਂ ਹੀ ਉਹ ਸਵਾਲ ਉੱਠਦੇ ਨੇ, ਚਾਹੇ ਉਹ ਖਾਸ ਕਰਕੇ ਤੁਸੀਂ ਸ਼ਾਇਦ ਜਿਹੜੀਆਂ ਰਾਜਨੀਤਿਕ ਮੈਂ ਮੁਲਾਕਾਤਾਂ ਕਰਦਾ, ਸ਼ਾਇਦ ਤੁਸੀਂ ਤਾਂ ਹੀ ਮੈਨੂੰ ਕਹਿੰਦਾ ਸਖਤ ਸਵਾਲ ਕਰਦੇ ਹੋ। ਕੋਈ ਵੀ ਰਾਜਨੀਤੀ ਆ, ਚਾਹੇ ਉਹ ਪੰਜਾਬ ਦੀ ਰਾਜਨੀਤੀ ਹੈ ਜਾਂ ਇੱਧਰਲੀ ਆ, ਜਾਂ ਉਹ ਸੈਂਟਰ ਦੀ ਰਾਜਨੀਤੀ ਆ, ਚਾਹੇ ਉਹ ਇੱਧਰਲੇ ਉੱਪਰਲੇ ਪਾਕਿਸਤਾਨ ਦੀ ਰਾਜਨੀਤੀ ਆ, ਚਾਹੇ ਉੱਪਰਲੀ ਸਾਡੀ ਭਾਰਤ ਦੀ ਰਾਜਨੀਤੀ ਆ, ਤਾਂ ਕਿਤੇ ਨਾ ਕਿਤੇ ਜਿਹੜੀ ਆਵਾਮ ਹੁੰਦੀ ਆ ਜਾਂ ਲੋਕ ਹੁੰਦੇ ਨੇ, ਉਹ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਤੋਂ ਉਨੇ ਖੁਸ਼ ਨਹੀਂ ਹੁੰਦੇ। ਕਿਉਂਕਿ ਰਾਜਨੀਤਿਕ ਜਿਹੜੇ ਲੋਕ ਨੇ ਨਾ, ਉਹ ਜਦੋਂ ਆਪਣੇ ਢਿੱਡ ਭਰਨ ਲੱਗ ਜਾਣ, ਆਪਣੇ ਘਰ ਭਰਨ ਲੱਗ ਜਾਣ, ਤੇ ਲੋਕਾਂ ਦੇ ਨਾਲ ਲੋਕਾਂ ਨੂੰ ਹਮੇਸ਼ਾ ਦੱਬਿਆ ਜਾਂਦਾ ਗਾ, ਕੁਚਲਿਆ ਜਾਂਦਾ ਗਾ, ਤਾਂ ਉੱਥੋਂ ਫਿਰ ਇਹ ਚੀਜ਼ਾਂ ਖੜੀਆਂ ਹੁੰਦੀਆਂ ਗੀਆਂ। ਤੇ ਪਰ ਇੱਕ ਗੱਲ ਇਹ ਵੀ ਆ ਵੀ ਜਿਹੜਾ ਸੱਚ ਹੁੰਦਾ ਗਾ ਉਹਦੀ ਹਮੇਸ਼ਾ ਜਿੱਤ ਜ਼ਰੂਰ ਹੁੰਦੀ ਆ। ਤੇ ਇਫੈਕਟ ਕੀ ਪਵੇਗਾ। ਸੋ ਮੇਰੇ ਦੇਖਣ ਦੇ ਵਿੱਚ ਸਾਡੇ ਲੋਕਾਂ ਨੂੰ ਇਹ ਮਨ ਚੋਂ ਗੱਲ ਕੱਢਣੀ ਚਾਹੀਦੀ ਹੈ, ਜੇ ਪਾਕਿਸਤਾਨ ਦਾ ਆਦਮੀ ਕੈਨੇਡਾ ਤੇ ਅਮਰੀਕਾ 'ਚ ਰਹਿ ਸਕਦਾ ਹੈ ਤੇ ਚੜ੍ਹਦੇ ਪੰਜਾਬ ਦੇ ਬੰਦੇ ਨੂੰ ਜੇ ਪਾਕਿਸਤਾਨ ਆ ਜਾਏਗਾ ਤੇ ਕੈਨੇਡਾ ਕਿਉਂ ਨਹੀਂ ਵੜਨ ਦੇਵੇਗਾ। ਸੋ ਇਹ ਬੇਤੁਕੀਆਂ ਗੱਲਾਂ ਨੇ, ਇਹ ਬੇਸਮਝੀ ਹੈ। ਇਹਦਾ ਇਹਨਾਂ ਦਾ ਰਿਜ਼ਲਟ ਬਾਅਦ 'ਚ ਪਤਾ ਲੱਗਣਾ ਹੈ ਕਿ ਦੋ ਘਰਾਂ ਨੂੰ ਦੁਸ਼ਮਣ ਬਣਾਉਣ ਦੇ ਲਈ ਸਿਆਸਤਦਾਨ ਬੜੇ ਤਰੀਕੇ ਨਾਲ ਚੱਲਦੇ। सब बंदे हैं, जो भी हिंदू लोग हैं, वो ज़्यादा से ज़्यादा गुरु नानक शाह को माने और यहाँ पर आएँ तो एक्चुअली वो दरबार का दर्शन करें और यहाँ पे घूमें ना, ये ट्रिप ना समझें। जो भी लोग हैं मैं देख रही हूँ काफ़ी घूमने खाते लंगर में ज़्यादा जाते हैं। बस मैं यही कहूँगी, ये रिक्वेस्ट है मेरी सारे पीपल बहन भाइयों से।